Viewers, welcome back to our program. जी रश ऑफ सस्पेंस ਸਸਪੈਂਸ ਤਾਂ ਹੁਣ ਜਿਹੜਾ ਹੈ ਉਸ ਤੋਂ ਅੱਗੇ ਤੁਰਦੇ ਹਾਂ जी ਸੋ ਕੁੱਲ ਮਿਲਾ ਕੇ ਇਸ ਪ੍ਰੋਗਰਾਮ ਦੀ ਜਿਵੇਂ ਮੈਂ ਕਿਹਾ ਵੀ ਹਾਈਲਾਈਟ ਤਾਂ ਸਾਡੇ ਕੀਨੋਟ ਸਪੀਕਰ ਸਨ ਔਰ ਅਸੀਂ ਇਸ ਦੀ ਤਰਤੀਬ ਇਸ ਤਰੀਕੇ ਨਾਲ ਦਿੱਤੀ ਸੀ ਕਿ ਵੀ ਜਿਹਦੇ 'ਚ ਸਾਡੀ ਸਾਰੀ ਟੀਮ ਜਿਹੜੀ ਹੈ ਉਸ ਦੇ ਜਿਹੜੇ ਅੱਡ-ਅੱਡ ਸ਼ੋਅ ਕਰਨ ਵਾਲੇ ਨੇ ਉਹ ਹਰ ਇੱਕ ਨੂੰ ਇੰਟਰੋਡਿਊਸ ਕਰਵਾਉਣ। ਜਿਵੇਂ ਤੁਸੀਂ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ, ਉਹਨਾਂ ਨੂੰ ਇੰਟਰੋਡਿਊਸ ਕਰਵਾਇਆ। ਇਸੇ ਤਰ੍ਹਾਂ ਰੀਤ ਕੌਰ ਨੇ, ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੇ ਕੈਨੇਡਾ ਦੇ, ਉਹਨਾਂ ਨੂੰ ਇੰਟਰੋਡਿਊਸ ਕਰਵਾਇਆ। ਅਮਰਵੀਰ ਸਿੰਘ ਨੇ, ਭਾਈ ਰੇਸ਼ਮ ਸਿੰਘ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ, जी ਉਹਨਾਂ ਨੂੰ ਇੰਟਰੋਡਿਊਸ ਕਰਵਾਇਆ। ਸੋ ਔਰ ਬੀਬੀ ਗੁਰਮੀਤ ਕੌਰ ਸੋਢੀ ਨੇ ਮੈਨੂੰ ਜਿਹੜਾ ਇੰਟਰੋਡਿਊਸ ਕਰਵਾਇਆ। ਸੋ ਇੱਕ ਤਰੀਕੇ ਨਾਲ ਇਹ ਸਾਡਾ ਇੱਕ ਸਭ ਨੂੰ ਲੈਣ ਦਾ ਸਟੇਜ ਦੇ ਉੱਤੇ ਲਿਆ ਕੇ ਔਰ ਐਕਸਪੋਜ਼ਰ ਵੀ ਸੀ ਔਰ ਇਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਔਰ ਮੁੱਖ ਤੌਰ 'ਤੇ ਅਸੀਂ ਆਪਸ 'ਚ ਵਿਚਾਰ ਕਰਕੇ ਹਾਲਾਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ, ਕਮੀਆਂ, ਲੇਕਿਨ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਸੀ ਕਿ ਕਿਹੜੀਆਂ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬੜੀ ਯੂਨੀਕ ਇੰਡੀਵਿਜੂਅਲ ਜਿਨ੍ਹਾਂ ਦੀ ਕੰਟਰੀਬਿਊਸ਼ਨ ਵੀ ਹੈ ਕੌਮੀ, ਭਾਵੇਂ ਉਹ ਅੱਡ-ਅੱਡ ਜਥੇਬੰਦੀਆਂ ਦੇ ਰੂਪ 'ਚ ਨੇ ਜਾਂ ਇੰਡੀਵਿਜੂਅਲ ਨੇ, ਉਹਨਾਂ ਨੂੰ ਆਨਰ ਕਰਨ ਦਾ ਉਹਨਾਂ ਦੇ ਲਈ ਬੜੀਆਂ ਸਪੈਸ਼ਲ TV 84 ਵੱਲੋਂ ਪਲੈਕਸ ਬਣਾਈਆਂ ਗਈਆਂ ਸੀ ਔਰ ਉਹਨਾਂ 'ਚ ਜਗਮੀਤ ਸਿੰਘ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ MPP, ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੂੰ ਜਿਹੜਾ ਆਨਰ ਕੀਤਾ ਗਿਆ ਪਲੈਕ ਨਾਲ। ਸੁਖਦੇਵ ਸਿੰਘ ਗਿੱਲ ਇਹ ਸਾਡੇ ਮਿੱਤਰ ਆਲਮੋਸਟ ਹੁਣ ਤਾਂ 17-18 ਸਾਲ ਕਹਿਣ ਕੋਲੋਂ 20 ਸਾਲ ਹੀ ਕਹੀਏ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹੜੇ ਲਗਾਤਾਰਤਾ ਨਾਲ ਰਨ ਕਰਦੇ ਨੇ, ਮੀਡੀਆ ਨਾਲ ਜੁੜੇ ਨੇ ਔਰ ਅਸੀਂ ਉਸ ਪ੍ਰੋਗਰਾਮ ਦਾ ਹਰ ਬੁੱਧਵਾਰ ਹਿੱਸਾ ਹੁੰਦੇ ਹਾਂ ਪਿਛਲੇ ਲਗਭਗ 2 ਦਹਾਕਿਆਂ ਤੋਂ जी ਔਰ ਸਾਡੇ ਬਹੁਤ ਵੱਡੇ ਵੈਲ ਵਿਸ਼ਰ ਔਰ ਬੇਸ਼ੱਕ ਸਰੀਰ ਤਾਂ ਉਹਨਾਂ ਦਾ ਪਤਲਾ ਹੈ ਪਰ ਇਰਾਦਾ ਬੜਾ ਪੁਖਤਾ ਹੈ ਔਰ ਹੁਣ ਉਹ ਸ਼ਬਦ ਨਹੀਂ ਯੂਜ਼ ਕੀਤਾ ਜਾਂਦਾ, ਮੋਹਕਮ ਕਿਹਾ ਜਾਂਦਾ ਸੀ। ਮੋਹਕਮ ਦਾ ਮਤਲਬ ਭਾਰ ਵਾਲਾ ਹੁੰਦਾ ਸੀ। ਜਦੋਂ ਅਸੀਂ ਭਾਈ ਮੋਹਕਮ ਸਿੰਘ ਕਹਿੰਦੇ ਹਾਂ ਤੇ ਉਹ ਹੈ, ਉਹਨਾਂ ਦਾ ਇਰਾਦਾ ਬੜਾ ਮੋਹਕਮ ਹੈ, ਬੜਾ ਪੁਖਤਾ ਹੈ। ਉਹਨਾਂ ਨੂੰ ਅਸੀਂ ਆਨਰ ਕੀਤਾ। ਸਤਨਾਮ ਸਿੰਘ ਰਿਟੈਂਡ ਹੈ, ਇਹ ਬੇਸ਼ੱਕ ਆਪ ਨਹੀਂ ਆ ਸਕੇ ਇੱਥੇ। ਪੰਜਾਬ ਐਕਸਪ੍ਰੈਸ ਦੇ ਥੱਲੇ ਇਹਨਾਂ ਨੇ ਅਖਬਾਰ ਵੀ ਸ਼ੁਰੂ ਕੀਤੀ ਔਰ ਮੈਨੂੰ ਯਾਦ ਹੈ 1990 'ਚ ਜਿੰਨੇ ਡੈਮੋਨਸਟ੍ਰੇਸ਼ਨ ਹੋਣੇ, ਪ੍ਰੋਟੈਸਟ ਹੋਣੇ, ਉਹਦੀ ਉਹ ਰਿਪੋਰਟਿੰਗ ਕਰਦੇ ਸੀ ਔਰ ਕੁਝ ਫੈਕਟਰ ਜਿਹੜੇ ਅੱਜ ਸਾਡੇ ਪਬਲਿਕ ਲਾਈਫ ਵਾਲਿਆਂ ਨੂੰ ਲੱਗਦਾ ਹੈ ਦਲਿਤ ਭਾਈਚਾਰਾ ਕਿਵੇਂ ਸਾਡਾ ਇਨਸੈਪਰੇਬਲ ਹਿੱਸਾ ਹੈ, ਉਹਨਾਂ ਨੂੰ ਕਿਵੇਂ ਸਾਨੂੰ ਕਰਨਾ, ਇਹ ਸਾਰੇ ਥਾਟ ਉਹਨਾਂ 'ਚ ਉਦੋਂ ਵੀ ਸੀ ਔਰ ਉਹਨਾਂ ਦੀ ਰਿਪੋਰਟਿੰਗ ਵੀ ਹੋਣੀ ਔਰ ਬੇਸ਼ੱਕ ਡਾਕਟਰ ਰਣਜੀਤ ਸਿੰਘ ਉਹਨਾਂ ਨਾਲ ਉਹਨਾਂ ਦਾ ਰਾਫਤਾ ਰਿਹਾ ਜ਼ਿਆਦਾ। ਤੇ ਜਦੋਂ ਮੈਂ ਕਿਤੇ ਨਹੀਂ ਆਉਣਾ ਤੇ ਉਹਨਾਂ ਨੇ ਉਹ ਇਹ ਕਹਿਣਾ, ਉਹਨਾਂ ਨੇ ਕਹਿਣਾ ਮੇਰਾ ਨਾਂ ਲੈ ਕੇ ਕਿ ਉਹਨਾਂ ਤੋਂ ਬਿਨਾਂ ਲੱਗਦਾ ਹੀ ਨਹੀਂ ਵੀ ਪ੍ਰੋਟੈਸਟ ਹੋਇਆ, ਵੀ ਉਹਨਾਂ ਨੇ ਕੁਝ ਸ਼ਬਦਾਂ 'ਚ ਹੀ ਮੈਂ ਸੋ ਇਸ ਕਿਸਮ ਦੇ। ਪਰ ਅਨਫੋਰਚੂਨੇਟਲੀ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਉਹ ਅੱਗੇ ਵੱਧ ਰਹੇ ਸੀ ਮੀਡੀਆ ਲਾਈਨ 'ਚ ਔਰ ਅਚਾਨਕ ਸ਼ਾਇਦ ਡਿਊ ਟੂ ਡਾਇਬਟੀਜ਼ ਜਾਂ ਕਿਵੇਂ ਉਹਨਾਂ ਦੀ ਜਿਹੜੀ ਹੈ ਆਈ ਸਾਈਟ ਜਾਂਦੀ ਰਹੀ, ਬਲਾਈਂਡ ਨੇ। ਲੇਕਿਨ ਇਹ ਅਸੀਂ ਸੋਚਿਆ ਕਿ ਵੀ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਲਈ ਰੈਕਗਨਾਈਜ਼ ਕਰੀਏ, ਭਾਵੇਂ ਉਹ ਆ ਨਹੀਂ ਸਕੇ। ਤੇ ਦੂਸਰੇ ਅਸੀਂ ਸ਼ਫਕਤ ਚੌਧਰੀ ਜਿਹੜੇ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਕਰਤਾ ਧਰਤਾ ਨੇ, ਜਿਨ੍ਹਾਂ ਦੀ ਬਦੌਲਤ ਇੱਥੇ 35-40 ਚੈਨਲ ਜਿਹੜੇ ਉਹਨਾਂ ਦੀ ਕੰਪਨੀ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਸਾਨੂੰ 3 ਸਾਲ ਸਾਰੀ ਉਹਨਾਂ ਦੀ ਟੀਮ ਨੇ, ਜਿਨ੍ਹਾਂ ਦੇ ਵਿੱਚ ਸਾਡੇ ਕਾਜ਼ੀ ਮੁਸ਼ਤਾਕ ਜਿਨ੍ਹਾਂ ਨੇ ਉਹਨਾਂ ਦੇ ਵੀ ਹਫ਼ਤੇ ਪਲੈਕ ਰਿਸੀਵ ਕੀਤੀ ਕਿਉਂਕਿ ਉਹ ਈਸਟਰ ਵੀਕਐਂਡ ਵਾਈਟ ਹਾਊਸ ਫੰਕਸ਼ਨ ਸੀ, ਚੌਧਰੀ ਸ਼ਫਕਤ ਉੱਥੇ ਗਏ ਹੋਏ ਸੀ ਜੀ। ਡਾਕਟਰ IK ਚੀਮਾ, ਇਕਦਾਰ ਕਰਾਮਤ ਚੀਮਾ ਜਿਹੜੇ ਸਾਡੇ ਗੈਸਟ ਹੁੰਦੇ ਨੇ TV 84 ਨਿਊਜ਼ ਤੇ ਔਰ ਉਹਨਾਂ ਦੀ ਹੁਣ ਉਹ ਵੀ ਉਹਨਾਂ ਨੇ ਆਉਣਾ ਸੀ ਕਿ ਇੱਥੇ UN ਪਲਾਜ਼ਾ ਦੇ ਵਿੱਚ ਇੱਕ ਡਾਇਲੌਗ ਸੀ ਪਰ ਉਹ ਅਚਾਨਕ ਕੈਂਸਲ ਹੋ ਗਿਆ। ਉਹ ਆਏ ਤਾਂ ਸਹੀ, ਵਾਸ਼ਿੰਗਟਨ US ਸਰਫ ਨਾਲ ਮੀਟਿੰਗ ਸੀ ਹੋਰ, ਪਰ ਉਹ ਚਲੇ ਗਏ। ਸੋ ਉਹਨਾਂ ਦੀ ਅਸੀਂ ਸਪੈਸ਼ਲ ਪਲੈਕ ਜਿਹੜੀ ਹੈ ਬਣਾਈ ਸੀ, ਉਹ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਰਿਸੀਵ ਕੀਤੀ। ਉਹ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਸਾਰੇ ਦੌਰ ਦੇ ਵਿੱਚ ਪਿਛਲੇ 3 ਦਹਾਕਿਆਂ 'ਚ ਬੜੀ ਯੂਨੀਕ ਸਰਵਿਸ ਦਿੱਤੀ ਹੈ, ਉਹਨਾਂ ਨੂੰ ਅਸੀਂ ਐਜ਼ ਏ ਆਰਗੇਨਾਈਜੇਸ਼ਨਸ ਜਿਹੜਾ ਹੈ ਉਹ ਆਨਰ ਕੀਤਾ ਔਰ ਇਹ ਸਾਡਾ ਸੀ ਜਦੋਂ ਉਹਨਾਂ ਦੇ ਨਾਂ ਅਨਾਉਂਸ ਹੁੰਦੇ ਸੀ ਔਰ ਦਰਸ਼ਕ ਦੇਖਣਗੇ ਉਹਨੂੰ ਜਦੋਂ ਪ੍ਰੋਪਰਲੀ ਕਿ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹ ਸਟੇਜ ਦੇ ਉੱਤੇ ਉਹਨੂੰ ਰਿਸੀਵ ਕਰਦੇ। ਸਿੱਖ ਯੂਥ ਆਫ ਅਮਰੀਕਾ 1984 ਦੇ ਘੱਲੂਘਾਰੇ ਤੋਂ ਬਾਅਦ ਹੋਂਦ 'ਚ ਆਈ ਹੈ ਨੌਜਵਾਨਾਂ ਦੀ ਜਥੇਬੰਦੀ। ਬੇਸ਼ੱਕ ਅੱਜ ਉਹਨਾਂ ਦੀ ਬਹੁਤੀ ਐਕਟੀਵਿਟੀ ਨਜ਼ਰ ਨਹੀਂ ਆਉਂਦੀ
ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਗੁਰਦੁਆਰਿਆਂ 'ਚ ਹੋਏ, ਆਉਣ ਵਾਲੇ ਜਿੰਨੇ ਇੰਡੀਅਨ ਪੋਲੀਟੀਸ਼ੀਅਨ ਸੀ, ਪ੍ਰੋਟੈਸਟ ਹੋਣ, ਦੂਸਰੀ ਐਕਟੀਵਿਟੀ ਹੋਏ, ਸਾਡਾ ਇਹ ਇਨਸੈਪਰੇਬਲ ਹਿੱਸਾ ਰਹੇ ਨੇ। ਇੰਸਟੀਚਿਊਟ ਆਫ ਅਮਰੀਕਾ ਦੇ ਨਾਲ ਹੀ ਅਸੀਂ ਆਪਣਾ ਸਫ਼ਰ 1991 'ਚ ਸ਼ੁਰੂ ਕੀਤਾ ਔਰ ਅੱਜ ਵੀ ਅਸੀਂ ਇਸ ਨੂੰ ਆਪਣੀ ਜਥੇਬੰਦੀ ਦੇ ਤੌਰ ਤੇ ਦੇਖਦੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਵੀ ਇਸ 'ਚ ਨੌਜਵਾਨ, ਕਿਉਂਕਿ ਜਿਨ੍ਹਾਂ ਨੂੰ ਹੁਣ ਅਸੀਂ ਯੂਥ ਕਹਿ ਕੇ, ਔਰ ਉਹਨਾਂ ਦੇ ਪ੍ਰੈਜ਼ੀਡੈਂਟ ਇਹ ਗੱਲ ਕਹਿ ਰਹੇ ਸੀ ਕਿ ਜੀ ਸਾਡੀਆਂ ਦਾੜੀਆਂ ਦੇਖੋ ਚਿੱਟੀਆਂ, ਅਜੇ ਵੀ ਯੂਥ ਕਹੀ ਜਾਂਦੇ, ਕਹਿੰਦੇ ਹੋਰ ਲਿਆਓ ਨਾ ਯੂਥ ਹੁਣ, ਪਰ ਉਹਨਾਂ ਦੀ ਨੂੰ ਅਸੀਂ ਐਜ਼ ਏ ਮੇਨ ਆਰਗੇਨਾਈਜੇਸ਼ਨ ਸਮਝਦੇ ਹਾਂ ਵੀ ਉਹਨਾਂ ਨੇ ਖਾਲਿਸਤਾਨ ਦੇ ਪਿੜ ਦੇ ਵਿੱਚ ਬਹੁਤ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਅੱਜ ਵੀ ਜੇ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖੀਏ ਤਾਂ ਸਰ ਸਿਮਰਨਜੀਤ ਸਿੰਘ ਮਾਨ ਬੁਲੰਦ ਆਵਾਜ਼ ਨੇ ਖਾਲਿਸਤਾਨ ਦੀ, ਉਹਨਾਂ ਦੀ ਸ਼ਖਸੀਅਤ ਨਾਲ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ, ਕੋਈ ਸਟੇਟਮੈਂਟ ਨਾਲ ਹੋ ਸਕਦੀ ਹੈ। ਜਿਵੇਂ ਇੱਕ ਬੁਲਾਰੇ ਨੇ ਕਿਹਾ ਵੀ ਸਟੇਜ ਤੋਂ ਕਿ ਭਾਈ ਠੀਕ ਹੈ ਜੇ ਉਹ 20 ਬਿਆਨ ਦਿੰਦੇ ਨੇ, 19 ਨਾ ਵੀ ਚੰਗੇ ਲੱਗਣ, ਇੱਕ ਤਾਂ ਖਾਲਿਸਤਾਨ ਤਾਂ ਹੈ ਨਾ। ਸੋ ਅਸੀਂ ਉਹਨਾਂ ਦੀ ਬਾਹਰ ਜਿਹੜੀ ਇਕਾਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਹੈ ਔਰ ਫੁੱਲ ਕੋਆਪਰੇਸ਼ਨ ਉਹਨਾਂ ਦੇ ਯੂਥ ਵਿੰਗ ਦੇ ਅਮਰਜੀਤ ਸਿੰਘ ਨੌਜਵਾਨ, ਔਰ ਜਦੋਂ ਅਜੇ ਸ਼ੁਰੂਆਤੀ ਦੌਰ ਸੀ ਦੁਆਬਾ ਸਿੱਖ ਐਸੋਸੀਏਸ਼ਨ ਤੇ ਉਹਨਾਂ ਦੇ ਨਾਲ ਹੀ ਅਸੀਂ ਸ਼ੁਰੂ ਕੀਤਾ ਔਰ ਇਸ ਫੰਕਸ਼ਨ ਦੇ ਵਿੱਚ ਵੀ ਉਹਨਾਂ ਦੀ ਆਲਮੋਸਟ ਸਮੁੱਚੀ ਲੀਡਰਸ਼ਿਪ, ਉਹਨਾਂ ਦੇ ਪ੍ਰੈਜ਼ੀਡੈਂਟ ਬੂਟਾ ਸਿੰਘ ਖੜੌਤ, ਭਾਈ ਰੇਸ਼ਮ ਸਿੰਘ ਸਾਡੇ ਵਨ ਆਫ ਦਾ ਸਪੀਕਰਸ ਵੀ ਸਨ ਔਰ ਸਾਰੀ ਟੀਮ ਉਹਨਾਂ ਦੀ, ਸਰ ਸੁਰਜੀਤ ਸਿੰਘ ਕੁਲਾਰ ਜਿਹੜੇ ਨਿਊਯਾਰਕ ਯੂਨਿਟ ਦੇ ਪ੍ਰਧਾਨ ਨੇ, ਸਾਰੇ ਹੀ ਬੜੇ ਹੁਮਾ ਕੇ ਆਏ ਔਰ ਉਹਨਾਂ ਨੇ ਫਾਈਨੈਂਸ਼ੀਅਲੀ ਵੀ ਲਿਬਰਲੀ ਕੰਟਰੀਬਿਊਟ ਕੀਤਾ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ 50 ਤੋਂ ਜ਼ਿਆਦਾ ਗੁਰਦੁਆਰਿਆਂ ਦੀ ਇਹ ਨੁਮਾਇੰਦਾ ਸੰਸਥਾ, ਭਾਵੇਂ ਇਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਹੋਰਾਂ ਨੇ ਆਉਣਾ ਸੀ ਪਰ ਮੌਕੇ ਤੇ ਹੀ ਕੁਛ ਐਸੀ ਟ੍ਰੈਜਡੀਜ਼ ਫੈਮਿਲੀ 'ਚ ਹੁੰਦੀਆਂ ਰਹਿੰਦੀਆਂ ਨੇ, 1-2-3 ਫੰਕਸ਼ਨਸ 'ਚੋਂ ਫਸੇ ਹੋਏ ਸੀ, ਪਰ ਉਹਨਾਂ ਦੀ ਟੀਮ 'ਚ ਖਾਸ ਤੌਰ ਤੇ ਜਿਵੇਂ ਡਾਲਸ ਤੋਂ ਸਰ ਸੁਰਿੰਦਰ ਸਿੰਘ ਗਿੱਲ, ਮਿਸ਼ੀਗਨ ਤੋਂ ਸਰਦਾਰ ਗੁਰਦੇਵ ਸਿੰਘ ਔਰ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ, ਉਹਨਾਂ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਐਜ਼ ਏ ਆਰਗੇਨਾਈਜੇਸ਼ਨ ਅਸੀਂ ਉਹਨਾਂ ਦੇ ਕੰਮ ਨੂੰ ਰੈਕਗਨਾਈਜ਼ ਕੀਤਾ। ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਬਹੁਤ ਮੇਜਰ, ਔਰ ਸਿੱਖ ਕਾਕਸ ਬਣਨ ਤੱਕ ਦੇ ਵਿੱਚ ਵੀ ਵੱਡਾ ਰੋਲ ਹੈ, ਜਿਨ੍ਹਾਂ 'ਚ ਡਾਕਟਰ ਪ੍ਰਿਤਪਾਲ ਸਿੰਘ ਹੋਰੀ ਉਹਨਾਂ ਦੇ ਕੋਆਰਡੀਨੇਟਰ ਨੇ, ਉਹਨਾਂ ਨੂੰ ਅਸੀਂ ਕਿਉਂਕਿ ਇੰਡੀਵਿਜੂਅਲੀ ਵੀ ਰੈਕਗਨਾਈਜ਼ ਕੀਤਾ ਇਸ ਜੀ। ਉਸ ਤੋਂ ਬਾਅਦ ਯੂਨਾਈਟਿਡ ਸਿੱਖਸ, ਮੈਂ ਸਮਝਦਾ ਹਾਂ ਵੀ ਅੱਜ ਜੇ ਵਾਈਟ ਹਾਊਸ 'ਚ ਯੂਨਾਈਟਿਡ ਸਿੱਖਸ ਦਾ ਜ਼ਿਕਰ ਦੁਨੀਆ ਦੀਆਂ ਹਿਊਮੈਨੀਟੇਰੀਅਨ ਔਰ ਦੂਸਰੇ ਕੰਮ ਕਰਨ ਵਾਲੀਆਂ ਜਥੇਬੰਦੀਆਂ 'ਚ ਹੁੰਦਾ ਤੇ ਇਹ ਇਸ ਜਥੇਬੰਦੀ ਨੇ ਜਿਵੇਂ ਪਿਛਲੇ 16-17 ਸਾਲ ਦੇ ਵਿੱਚ ਆਪਣੀ ਥਾਂ ਬਣਾਈ ਹੈ, 1 ਦਰਜਨ ਤੋਂ ਜ਼ਿਆਦਾ ਮੁਲਕਾਂ 'ਚ ਇਹਨਾਂ ਦੇ ਚੈਪਟਰ ਨੇ। ਇਹਨਾਂ ਨੇ ਹਿਊਮੈਨੀਟੇਰੀਅਨ ਏਡ ਹੀ ਨਹੀਂ, ਫਰਾਂਸ 'ਚ ਪੱਗ ਦਾ ਇਸ਼ੂ ਹੋਏ, ਬੈਲਜੀਅਮ 'ਚ ਹੋਏ, ਆ ਨਿਊਯਾਰਕ ਦੇ ਵਿੱਚ ਇੱਕ ਨੂਰ ਸਿੰਘ ਦਾ ਕੇਸ ਵੀ ਉਹਨਾਂ ਨੇ ਜਿੱਤਿਆ, ਜਿਹੜਾ ਕਿ ਫੌਜ ਦੇ ਵਿੱਚ ਐਜ਼ ਏ ਰਿਕਰੂਟ ਉਹਨਾਂ ਦੀ ਇਨੀਸ਼ੀਅਲ ਟ੍ਰੇਨਿੰਗ ਪਾਰਟ ਹੈ। ਸੋ ਯੂਨਾਈਟਿਡ ਸਿੱਖਸ ਨੂੰ ਐਜ਼ ਏ ਆਰਗੇਨਾਈਜੇਸ਼ਨ ਰੈਕਗਨਾਈਜ਼ ਕੀਤਾ ਗਿਆ। ਇਸ ਤੋਂ ਬਾਅਦ ਸਿੱਖਸ ਫਾਰ ਜਸਟਿਸ, ਉਹਨਾਂ ਨੇ ਬੜੇ ਯੂਨੀਕ ਅੰਦਾਜ਼ ਦੇ ਵਿੱਚ, ਔਰ ਇਹਦੇ ਵਿੱਚ ਸਾਨੂੰ ਇਹ ਜ਼ਰੂਰ ਮੰਨਣਾ ਚਾਹੀਦਾ, ਠੀਕ ਹੈ ਅਗੇਨ ਕਿਸੇ ਦੀ ਸ਼ਖਸੀਅਤ ਨਾਲ ਸਾਡੀ ਪ੍ਰੋਬਲਮ ਹੋ ਸਕਦੀ ਹੈ ਜੀ, ਜੇ ਬਾਦਲ ਪਿਓ ਪੁੱਤ ਇੱਥੇ ਵੜ ਨਹੀਂ ਸਕਦੇ, ਮੁੱਦਾ ਪੁਰਤਗਾਲ 'ਚ ਭਾਈ ਪਰਮਜੀਤ ਸਿੰਘ ਪੰਮੇ ਦਾ ਹੋਏ, ਜਾਂ ਜਿਵੇਂ ਮੋਦੀ ਨੇ ਹੁਣ 1 ਅਪ੍ਰੈਲ ਨੂੰ ਆਉਣਾ ਹੈ ਵਾਸ਼ਿੰਗਟਨ DC 'ਚ, ਹਾਲਾਂ 9 ਅਪ੍ਰੈਲ ਦੀ ਜਿਹੜੀ ਹੈ ਉਹ ਹੈ ਫਰੀडम ਦੂਸਰਾ ਰੈਲੀ ਹੈ, ਇਹਦੇ ਬਾਵਜੂਦ ਇਹਨਾਂ ਨੇ ਕਿਹਾ ਵੀ ਅਨਚੈਲੰਜ ਨਹੀਂ ਜਾਣ ਦੇਣਾ ਔਰ 1 ਅਪ੍ਰੈਲ ਨੂੰ ਪ੍ਰੋਟੈਸਟ ਹੈ ਵਾਸ਼ਿੰਗਟਨ 'ਚ 11 ਤੋਂ 2 ਤੱਕ, ਮੈਂ ਵੀ ਕੋਸ਼ਿਸ਼ ਕਰਾਂਗਾ ਪਹੁੰਚਣ ਦੀ। ਸੋ ਕੁੱਲ ਮਿਲਾ ਕੇ ਗੁਰਪਤਵੰਤ ਸਿੰਘ ਪੰਨੂ ਜਿਹਨਾਂ ਨੇ ਆਉਣਾ ਸੀ, ਉਹ ਇੰਗਲੈਂਡ ਦੇ ਵਿੱਚ ਕਿਸੇ ਕੰਮ ਦੇ ਵਿੱਚ ਰੁੱਝੇ ਨੇ, ਪੰਥਕ ਕੰਮ 'ਚ, ਪਰ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਰ ਅਵਤਾਰ ਸਿੰਘ ਪੰਨੂ, ਡਾਕਟਰ ਬਖਸ਼ੀਸ਼ ਸਿੰਘ, ਦੂਸਰੇ ਹੀ ਆਏ ਸੀ ਔਰ ਉਹਨਾਂ ਦੀ ਪੂਰੀ ਟੀਮ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਕੀਤਾ। ਅਸੀਂ ਉਹਨਾਂ ਨੂੰ ਸਮਝਦੇ ਹਾਂ ਕਿ ਵੀ ਕੌਮੀ ਕੰਮ ਦੇ ਤੌਰ ਤੇ ਵੀ ਔਰ ਵੈਸੇ ਵੀ ਹਰ ਅੰਦਾਜ਼ ਲਈ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕੀਤਾ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਹੁਣ ਬਹੁਤ ਵਾਰ ਜਦੋਂ ਕੁਝ ਸੰਸਥਾਵਾਂ ਦੇ ਵਿੱਚ ਇੱਕ ਕਾਈਂਡ ਆਫ ਠਹਿਰਾਅ ਹੁੰਦਾ ਹੈ ਤਾਂ ਫਿਰ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਕੋਈ ਪਲੇਟਫਾਰਮ ਬਣਾਉਂਦੇ ਨੇ ਜਾਂ ਪਲੇਟਫਾਰਮ ਲੱਭਦੇ ਨੇ। ਇਸ ਵੇਲੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ 40 ਤੋਂ ਜ਼ਿਆਦਾ ਗੁਰਦੁਆਰੇ ਨੇ ਔਰ ਜਿਹੜਾ 9 ਅਪ੍ਰੈਲ ਦਾ ਸਮਾਗਮ ਵਾਸ਼ਿੰਗਟਨ DC 'ਚ ਹੈ ਇਹ ਉਹਨਾਂ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਭਾਈ ਹਿੰਮਤ ਸਿੰਘ, ਭਾਈ ਰਜਿੰਦਰ ਸਿੰਘ, ਪਤਾ ਨਹੀਂ ਹੋਰ, ਮੈਂ ਇਹ ਨਹੀਂ ਹੈ ਕੋਈ ਮੈਨੂੰ ਜਿਹੜਾ ਕਿਸੇ ਦਾ ਵੀ ਮੈਂ ਨਾਂ ਜਿਹੜੇ ਨੇ ਲੈ ਸਕਦਾ ਹੋਰ ਵੀ, ਪਰ ਕਈ ਵਾਰ ਜਿਹੜੇ ਇੱਕ ਵਿਜ਼ੀਬਲ ਚਿਹਰੇ ਹੁੰਦੇ ਨੇ, ਇਹਨਾਂ ਨੇ 9 ਅਪ੍ਰੈਲ ਦੇ ਪਰਮਿਟ ਲਏ ਨੇ ਸਿੱਖਸ ਫਾਰ ਜਸਟਿਸ ਨਾਲ ਮਿਲ ਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ, ਔਰ
ਉਸ ਸਾਰੇ 'ਚ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਜਦੋਂ ਕਿ ਕੁਝ ਮੇਨ ਸਟ੍ਰੀਮ ਗੁਰਦੁਆਰੇ ਹਟਣਾ ਵੀ ਚਾਹੁੰਦੇ ਨੇ ਪੰਥਕ ਏਜੰਡੇ ਤੋਂ, ਇਹਨਾਂ ਨੇ ਕਾਇਮ ਰੱਖਿਆ ਕਿਉਂਕਿ ਇਹ ਬੜੀ ਕਲੀਅਰਲੀ ਇਸ ਨਾਲ ਸੰਬੰਧਿਤ ਜਿਹੜੇ ਵੀਰ ਨੇ ਉਹ ਖਾਲਿਸਤਾਨੀ ਨੇ ਔਰ ਅਸੀਂ ਇਹਨਾਂ ਨੂੰ ਰੈਕਗਨਾਈਜ਼ ਕੀਤਾ। ਪੰਥਕ ਸੁਸਾਇਟੀ ਆਫ ਨਿਊਯਾਰਕ, ਭਾਈ ਹਿੰਮਤ ਸਿੰਘ ਜਿਹਦੇ ਰੂਹੇ ਰਵਾਨ ਨੇ, ਜਦੋਂ ਕਿ ਕਈ ਵਾਰ ਗੁਰਦੁਆਰਿਆਂ 'ਚ ਪ੍ਰੋਬਲਮਸ ਰਹੀਆਂ ਜਾਂ ਹੁੰਦੀਆਂ ਨੇ ਜਾਂ ਕੱਲ ਨੂੰ ਵੀ ਹੋਣਗੀਆਂ, ਜੇ ਖਾਲਿਸਤਾਨ ਦੀ ਗੱਲ ਜਾਂ ਫਲਾਂ ਆ ਸਕਦਾ ਨਹੀਂ ਆ ਸਕਦਾ, ਪੰਥਕ ਸੁਸਾਇਟੀ ਆਫ ਨਿਊਯਾਰਕ ਦੇ ਥੱਲੇ ਉਹਨਾਂ ਨੇ ਬਹੁਤ ਜ਼ਿਆਦਾ ਐਕਟੀਵਿਟੀ ਜਾਰੀ ਰੱਖੀ। ਅੱਜ ਬੇਸ਼ੱਕ ਭਾਈ ਹਿੰਮਤ ਸਿੰਘ ਫਲਸ਼ਿੰਗ ਗੁਰਦੁਆਰਾ ਸਾਹਿਬ ਨਾਲ ਜੁੜੇ ਪ੍ਰਧਾਨ ਨੇ, ਲੇਕਿਨ ਪੰਥਕ ਸੁਸਾਇਟੀ ਦੀ ਕਾਰਗੁਜ਼ਾਰੀ ਪਾਸ ਦੀ ਦੇਖਦੇ ਹਾਂ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰਨਾ ਜ਼ਰੂਰੀ ਸਮਝਿਆ। ਦੁਆਬਾ ਸਿੱਖ ਐਸੋਸੀਏਸ਼ਨ, ਇਹਨਾਂ ਨੂੰ ਤਾਂ ਹੁਣ ਇਹ ਤਾਂ ਮੇਰੇ ਕੋਲ ਸ਼ਬਦ ਨਹੀਂ ਨੇ, ਜਿਸ ਦਾਸ ਭਾਈ ਬਲਜਿੰਦਰ ਸਿੰਘ, ਭਾਈ ਹਰਵੇਲ ਸਿੰਘ, ਇਹ ਸਾਡੇ ਨਾਲ ਖਲੋਤੇ ਡੋਰ ਟੂ ਡੋਰ ਜਾ ਕੇ। ਸੋ ਭਾਈ ਬਲਜਿੰਦਰ ਸਿੰਘ ਉਹਨਾਂ ਦੇ ਸਿੰਘਣੀ, ਉਹਨਾਂ ਦਾ ਮੈਂ ਸ਼ੁਕਰੀਆ ਕੀਤਾ। ਉਹ ਕਹਿਣ ਲੱਗੇ ਜੀ ਇਹ ਕਾਰਡ ਵੰਡ ਰਹੇ ਸੀ, ਜਾ ਰਹੇ ਸੀ, ਹੋਰ ਤਾਂ ਕਹਿੰਦੇ ਕਦੇ ਮੈਂ ਦੇਖਿਆ ਨਹੀਂ ਵੀ ਕੰਮ ਤੋਂ ਬਿਨਾਂ ਇੰਨਾ ਹੋਣ ਇਨਵੋਲਵ। ਤੇ ਕਹਿੰਦੇ ਮੈਂ ਕਿਹਾ ਜੀ ਕਿਵੇਂ? ਕਹਿੰਦਾ ਜੀ ਇਹ ਤੁਸੀਂ ਤਾਂ ਵਿਆਹ ਵਾਂਗੂ ਕਾਰਡ ਬਣਦਾ, ਕਹਿੰਦਾ ਸਾਡੇ ਲਈ ਵਿਆਹ ਹੀ ਹੈ। ਸੋ ਮੈਂ ਸਮਝਦਾ ਵੀ ਇਸ ਲੈਵਲ ਦੀ ਕਮਿਟਮੈਂਟ। ਔਰ ਕੱਲ ਅਸੀਂ ਜਦੋਂ ਡਿਨਰ ਵੇਲੇ ਸਾਰਾ ਪਰਿਵਾਰ, ਬੱਚੇ ਉਹਨਾਂ ਦੇ ਵੀ ਸਾਰੇ ਇਕੱਠੇ ਹੋਏ, ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਭਾਈ ਹਰਮੇਲ ਸਿੰਘ ਜਿਹੜੇ ਨੇ ਬੜੀ ਚੜ੍ਹਦੀ ਕਲਾ ਵਾਲੇ, ਔਰ ਇਸ ਦੇ ਬਾਵਜੂਦ ਕਿ ਵਿੱਚੋਂ ਸਿਹਤ ਵੀ ਢਿੱਲੀ ਹੋਈ, ਉਹਨਾਂ ਨੇ ਕਿਹਾ ਜੀ ਨਹੀਂ ਮੈਂ ਫਿਰ ਚੱਲਿਆ। ਔਰ ਜਿਵੇਂ ਉਹਨਾਂ ਨੇ ਡੋਰ ਟੂ ਡੋਰ ਜਾ ਕੇ, ਹਰ ਥਾਂ ਜਾ ਕੇ, ਔਰ ਮੈਂ ਸਮਝਦਾ ਵੀ ਇਹ ਮੇਰੇ ਕੋਲ ਕੀ ਸ਼ਬਦ ਨੇ, ਅਸੀਂ ਕੀ ਦਿੱਤਾ ਕਿਸੇ ਨੂੰ। ਇਹ ਸਿਰਫ ਉਹ ਪੰਥ ਦਾ ਪਿਆਰ ਹੈ ਜਿਹਦੇ ਥੱਲੇ ਇਹ ਸਾਰੇ ਵੀਰ ਜਿਹੜੇ ਨੇ ਉਹਨਾਂ ਨੇ ਇਸ ਡੈਡੀਕੇਸ਼ਨ ਨਾਲ ਕੰਮ ਕੀਤਾ। ਸੋ ਜ਼ਾਹਰ ਹੈ ਉਹਨਾਂ ਲਈ ਤਾਂ ਸਾਡੇ ਕੋਲ ਸ਼ਬਦ ਹੀ ਨਹੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਦੀ। ਫਰੈਂਡਸ ਆਫ ਸਿੱਖ ਕਾਕਸ, ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਇਸ ਸਿੱਖ ਕਾਕਸ ਦਾ ਹਿੱਸਾ ਨੇ। ਔਰ ਜਿਵੇਂ ਇਹਨਾਂ ਨੇ ਕੰਮ ਕੀਤਾ, ਹੁਣ ਸਾਨੂੰ ਤਾਂ ਕਈ ਵਾਰੀ ਲੱਗਦਾ ਹੈ ਜੀ 34 ਕਾਂਗਰਸਮੈਨਾਂ ਨੇ ਚਿੱਠੀ ਲਿਖ ਦਿੱਤੀ, ਸੈਨੇਟਰਾਂ ਨੇ ਮੋਦੀ ਨੂੰ ਲਿਖਤੀ, ਜਾਂ ਟੌਮ ਲੈਂਟੋਸ ਕਮਿਸ਼ਨ ਦੀ ਹੀਅਰਿੰਗ ਹੋ ਗਈ ਜਾਂ ਦੂਜੇ, ਪਰ ਉਹਦੇ ਪਿੱਛੇ ਕਿੰਨਾ ਕੰਮ ਹੋਇਆ, ਕਿੰਨੇ ਲੋਕ, ਕਿੰਨਾ ਪੈਸਾ, ਕਿੰਨੇ ਸਾਧਨ ਉਸ ਸਾਰੇ 'ਚ ਨੇ, ਉਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਹਦੇ 'ਚ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਉਹਨਾਂ ਦਾ ਫੇਸ ਨੇ ਫਰੈਂਡਸ ਆਫ ਸਿੱਖ ਕਾਕਸ ਦਾ, ਉਹਨਾਂ ਨੇ ਆਉਣਾ ਸੀ, ਪਰ ਕਿਉਂਕਿ ਨਿਊਯਾਰਕ UN ਪਲਾਜ਼ਾ ਪ੍ਰੋਗਰਾਮ ਕੈਂਸਲ ਹੋਇਆ, ਵਾਸ਼ਿੰਗਟਨ ਤੋਂ ਹੀ ਫਿਰ ਉਹ ਵਾਪਸ ਚਲੇ ਗਏ ਕੈਲੀਫੋਰਨੀਆ। ਸੋ ਉਹਨਾਂ ਦੇ ਬਿਹਾਫ ਤੇ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਪਲੈਕ ਜਿਹੜੀ ਹੈ ਰਿਸੀਵ ਕੀਤੀ, ਰੇਡੀਓ ਵੌਇਸ ਆਫ ਖਾਲਸਾ। ਔਰ ਮੈਂ ਸਮਝਦਾ ਵੀ ਬਹੁਤ ਵਾਰ ਕਿਵੇਂ ਕੋਈ ਜਦੋਂ ਤੁਸੀਂ ਰਿਜ਼ੋਲਵ ਕਰ ਲੈਂਦੇ ਹੋ ਤੇ ਗੁਰੂ ਤੁਹਾਨੂੰ ਹਿੰਮਤ ਦਿੰਦੇ ਨੇ। ਇੱਕ ਕਿਰਤੀ ਗੁਰਸਿੱਖ ਟਰੱਕ ਚਲਾ ਕੇ ਆਪਣਾ ਪਰਿਵਾਰ ਪਾਲਣ ਵਾਲੇ, ਇਹਨਾਂ ਨੇ ਵੀ ਇਸ ਤਰ੍ਹਾਂ ਹੀ ਡ੍ਰੀਮ ਦੇਖਿਆ ਜਿਹਨੂੰ ਕਈਆਂ ਨੇ ਸ਼ੇਖ ਚਿਲੀ ਡ੍ਰੀਮ ਹੀ ਕਿਹਾ ਹੋਏਗਾ। ਲੇਕਿਨ ਅੱਜ ਰੇਡੀਓ ਵੌਇਸ ਆਫ ਖਾਲਸਾ ਸਿਰਫ ਡਾਇਸਪੋਰਾ ਸਿੱਖਾਂ 'ਚ ਨਹੀਂ, ਹਰ ਥਾਂ ਆਵਾਜ਼ ਹੈ। ਸਾਡੇ ਨਾਲ ਪਹਿਲੇ ਦਿਨ ਤੋਂ ਹੀ ਜਦੋਂ TV 84 ਸ਼ੁਰੂ ਹੋਇਆ, ਇਹਨਾਂ ਨੇ ਹੁਕਮ ਕਰਕੇ ਸੱਚੋ ਸੱਚ ਆਡੀਓ ਉਹਨਾਂ ਦੇ ਚੱਲ ਰਿਹਾ ਹੁੰਦਾ ਸੀ। ਔਰ ਹੁਣ ਇਹਨਾਂ ਨੇ ਈਵਨ ਇਸ ਪ੍ਰੋਗਰਾਮ ਦੀ ਐਪ ਵੀ ਬਣਾਈ ਹੈ ਜਿਹੜੀ TV 84 ਦੀ, ਔਰ ਜਿਹਨੂੰ ਦੇਖਦੇ ਨੇ ਔਰ ਲਾਈਵ ਇਹ ਜਾਂਦਾ ਹੈ ਇਹਨਾਂ ਦੇ ਅੱਡ ਚੈਨਲਸ ਤੇ। ਆਸਟ੍ਰੇਲੀਆ ਵਾਲੀ ਗੈਦਰਿੰਗ ਨੂੰ ਵੀ ਇਹਨਾਂ ਨੇ ਕਵਰ ਕੀਤਾ, ਯੂਬਾ ਸਿਟੀ 4-5 ਦਿਨ ਲਾਈਵ ਕਵਰ ਕੀਤਾ ਜਿਵੇਂ TV 84 ਨੇ ਕਵਰ ਕੀਤਾ ਸੀ। ਸੋ ਉਹਨਾਂ ਨੂੰ ਉਹਨਾਂ ਦੇ ਸੁਖਵਿੰਦਰ ਸਿੰਘ ਵੀਰ ਜਿਹੜੇ ਨਿਊਯਾਰਕ ਬੇਸਡ ਨੇ, ਉਹਨਾਂ ਨੇ ਪਲੈਕ ਰਿਸੀਵ ਕੀਤੀ। ਪੰਜਾਬ ਗਾਰਡੀਅਨ, ਇਹ ਸਰੀ ਵਿੱਚ ਸਾਡੇ ਵੈਲਵਿਸ਼ਰ ਨੇ, ਸਾਡੀਆਂ ਮੁੱਢਲੀਆਂ ਅਖਬਾਰਾਂ ਚੜ੍ਹਦੀ ਕਲਾ ਇੰਟਰਨੈਸ਼ਨਲ ਔਰ ਉਸ 'ਚੋਂ ਹੀ ਇਹ ਟੀਮ ਨੇ ਪੰਜਾਬ ਗਾਰਡੀਅਨ ਸ਼ੁਰੂ ਕੀਤਾ। ਸੋ ਇਹ ਮੀਡੀਆ ਰੈਕਗਨੀਸ਼ਨ ਵੀ ਸੀ ਕਿ ਵੀ ਇੱਕ ਭੈਣ ਨੂੰ ਕਹਿ ਰਹੀ ਹੈ ਵੀ ਤੂੰ ਬਹੁਤ ਚੰਗਾ ਕੰਮ ਕਰ ਰਹੀ ਜੀ। ਲੇਕਿਨ ਉਹਨਾਂ ਦਾ ਇਸੇ ਹੀ ਦਿਨ ਇੱਕ ਹੋਰ ਵੀਰ ਨੇ, ਉਹਨਾਂ ਨੇ ਵਾਟਰ ਦੇ ਉੱਤੇ ਡਾਕੂਮੈਂਟਰੀ ਬਣਾਈ ਹੈ ਕਿ ਕਿਵੇਂ ਪਾਣੀ ਦੀ ਲੁੱਟ ਹੋ ਰਹੀ ਹੈ। ਸੋ ਇਹ ਵੀਰ ਜਦੋਂ ਵੀ ਆਣ, 4-5 ਦਾ ਜਥਾ ਹੈ, ਸਾਡੇ ਸਾਰੇ ਪ੍ਰੋਗਰਾਮਾਂ ਤੇ ਆਉਂਦੇ ਰਹੇ, ਤੇ ਉਹਨਾਂ ਨੇ ਉਸ ਦਿਨ ਹੀ ਸੈਚਰਡੇ ਜਿਹੜੀ ਹੈ ਜਾਂ ਸੰਡੇ ਉਸ ਵਾਟਰ ਬੇਸਡ ਡਾਕੂਮੈਂਟਰੀ ਦਾ ਪ੍ਰੋਗਰਾਮ ਪਹਿਲਾਂ ਦਾ ਰੱਖਿਆ ਸੀ। ਔਰ ਜਿਵੇਂ ਮੈਂ ਕਿਹਾ ਵੀ ਅਸੀਂ 2 ਹਫ਼ਤੇ ਦੇ ਨੋਟਿਸ ਦੇ ਉੱਤੇ ਹੀ ਆਰਗੇਨਾਈਜ਼ ਕੀਤਾ। ਸੋ ਉਹਨਾਂ ਦਾ ਕੋਈ ਗਿਲਾ ਨਹੀਂ ਹੈ, ਫਾਈਨੈਂਸ਼ੀਅਲ ਸਾਡਾ ਬੜਾ ਉਹਨਾਂ ਨੇ ਸਾਥ ਦਿੱਤਾ ਹੈ ਤੇ ਅੱਗੋਂ ਵੀ ਦੇਣ ਦਾ ਉਹਨਾਂ ਦਾ ਇਕਰਾਰਨਾਮਾ ਹੈ। ਸੋ ਉਹਨਾਂ ਦੇ ਬਿਹਾਫ ਤੇ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਇਹ ਰਿਸੀਵ ਕੀਤਾ। ਔਰ ਇਹਨਾਂ ਤੋਂ ਇਲਾਵਾ ਫਿਰ ਅਸੀਂ ਬੜੇ ਸਿਸਟਮੈਟਿਕ ਢੰਗ ਨਾਲ, ਕਿਉਂਕਿ ਵਕਤ ਦੀ ਸ਼ਾਰਟੇਜ ਵੀ ਹੈ, ਇੰਡੀਵਿਜੂਅਲਸ ਦੀ ਰੈਕਗਨੀਸ਼ਨ ਵੀ ਸੀ। ਔਰ ਇਸ ਗੱਲ ਨੂੰ ਕਿਉਂਕਿ ਮੈਂ ਬਾਈ ਕਨਵਿਕਸ਼ਨ ਯਕੀਨ ਰੱਖਦਾ ਕਿ ਸਾਡੀਆਂ ਬੀਬੀਆਂ ਦਾ, ਸਿੰਘਣੀਆਂ ਦਾ, ਮਾਤਾਵਾਂ ਦਾ ਜਿਹੜਾ ਯੋਗਦਾਨ ਹੈ ਸਾਡੇ ਸਾਰੇ 'ਚ, ਉਹ ਆਪਣੇ ਆਪ 'ਚ ਯੂਨੀਕ ਹੈ। ਹਾਂ, ਮੈਂ ਪ੍ਰੋਗਰਾਮ ਦੇ ਹਵਾਲੇ ਨਾਲ ਇੱਕ ਗੱਲ ਭੁੱਲ ਗਿਆ
ਕਿ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਪ੍ਰਗਟ ਸਿੰਘ ਜਿਹੜੇ ਕਿ ਬੜੇ ਰਾਗਾਂ 'ਚ ਪ੍ਰਵੀਨ ਕੀਰਤਨੀਏ ਔਰ ਸਾਡੇ ਬਹੁਤ ਵੱਡੇ ਪਿਆਰੇ ਐਡਮਾਇਰਰ ਹਮੇਸ਼ਾ ਹੀ ਅੱਜ ਤੋਂ 20 ਸਾਲ ਤੋਂ ਹੀ ਆਪ ਉਹਨਾਂ ਦੀ ਸਿਹਤ ਢਿੱਲੀ ਹੈ, ਸੋ ਉਹਨਾਂ ਦੇ ਬੇਟਿਆਂ ਨੇ ਔਰ ਪੂਰੇ ਜਿਵੇਂ ਉਹਨਾਂ ਨੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਜਿਹੜਾ ਬੇਸ਼ੱਕ ਵਕਤ 12-14 ਮਿੰਟ ਹੀ ਸੀ ਟਾਈਮ ਦੀ, ਲੇਕਿਨ ਇੱਕ ਐਸਾ ਮੁੱਢ ਬੰਨਿਆ, ਇੱਕ ਐਸਾ ਸ਼ੁਰੂਆਤੀ ਪਾਰਟ ਸੀ ਕਿ ਦਰਸ਼ਕਾਂ ਨੇ ਜਿਹੜਾ ਉਹ ਮਹਿਸੂਸ ਕੀਤਾ ਕਿ ਵੀ ਵਾਕਈ ਕਲਾਸੀਕਲ ਕੀਰਤਨ ਕੀ ਹੁੰਦਾ ਹੈ। ਹਾਲਾਂਕਿ ਥੋੜੀਆਂ ਬਹੁਤ ਕਈ ਵਾਰ ਟੈਕਨੀਕਲ ਗੱਲਾਂ ਵੀ ਹੁੰਦੀਆਂ ਨੇ ਜਦੋਂ ਆਏ ਸਟੇਜ, ਕਿਉਂਕਿ ਇੰਸ਼ੋਰੈਂਸ ਪਾਲਿਸੀ ਮਾਈਂਡ 'ਚ ਰੱਖਦਿਆਂ ਨੀਵੀਂ ਹੁੰਦੀ ਹੈ। ਅਸੀਂ ਵੀ ਇਸ ਗੱਲ ਨਾਲ ਵਿਚਾਰ ਕਰ ਰਹੇ ਸੀ, ਮੈਂ ਭੈਣ ਜੀ ਗੁਰਮੀਤ ਕੌਰ ਨੂੰ ਕਿਹਾ ਸੀ, ਮੈਂ ਕਿਹਾ ਜੀ ਜਾਂ ਤਾਂ ਟੇਬਲ ਉੱਚੇ ਕਰੋ, ਇਹ ਠੀਕ ਨਹੀਂ ਲੱਗੇਗਾ ਕਿ ਸੰਗਤ ਉੱਚੀ, ਪਰ ਉਹਨਾਂ ਨੇ ਇਨ ਦਾ ਮੀਨ ਟਾਈਮ ਹੋਰ ਸਟੇਜ ਦੇ ਉੱਤੇ ਰੱਖ ਕੇ ਸਟੇਜ ਬਣਾ ਕੇ ਉਹਨਾਂ ਨੇ ਪਰਫਾਰਮੈਂਸ ਦਿੱਤੀ ਬੜੇ ਹੰਬਲ ਤਰੀਕੇ ਦੇ ਨਾਲ, ਔਰ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਲਈ ਇਹ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਸਾਡੇ ਜਿਹੜੀ ਹੈ ਸ਼ਮੂਲੀਅਤ ਕੀਤੀ। ਸੋ ਇੰਡੀਵਿਜੂਅਲਸ 'ਚ ਅਸੀਂ ਬੀਬੀਆਂ ਦੇ ਹਵਾਲੇ ਨਾਲ ਜਿਹੜਾ ਖਾਸ ਤੌਰ ਤੇ ਮਾਤਾ ਜੀ ਕੁਲਵੰਤ ਕੌਰ ਬੈਂਸ ਜਿਹੜੇ ਸਾਡੇ ਬੜੇ ਹੀ ਸਤਿਕਾਰਯੋਗ ਮਦਰ ਨੇ, ਉਹਨਾਂ ਨੇ ਖੁਦ ਆਰਟਿਸਟ ਨੇ, ਉਹਨਾਂ ਨੇ ਬੜਾ ਕੰਮ ਕੀਤਾ ਆਰਟ ਦੇ ਫੀਲਡ 'ਚ ਵੀ, ਔਰ ਜਿਹੜੀ ਕਨਵਿਕਸ਼ਨ ਹੈ ਔਰ ਹੁਣ ਵੀ ਜਿਹੜਾ ਹੈ ਉਹ ਕਿਤੇ ਪ੍ਰੋਟੈਸਟ ਹੋਏ ਦੂਜਾ ਹੋਏ ਭਾਵੇਂ ਉਹਨਾਂ ਦੀ ਆਪਣੀ ਸਿਹਤ ਢਿੱਲੀ ਵੀ ਹੋਏ ਹਮੇਸ਼ਾ ਪਹੁੰਚਦੇ ਨੇ। ਸੋ ਅਸੀਂ ਉਹਨਾਂ ਨੂੰ ਜਿਹੜਾ ਐਜ਼ ਏ ਓਪਨਿੰਗ ਬੀਬੀਆਂ 'ਚੋਂ ਔਰ ਇਹਦੇ ਨਾਲ ਨਾਲ ਅਸੀਂ ਜਿਨ੍ਹਾਂ ਬੀਬੀਆਂ ਨੇ ਬੇਸ਼ੱਕ ਜੇ ਹੁਣ ਡਾਕਟਰ ਰਣਜੀਤ ਸਿੰਘ ਨੇ, ਹਰਦਿਆਲ ਸਿੰਘ ਨੇ ਇਹ ਲੱਗੇ ਹੋਏ ਨੇ, ਪਰ ਜਿਹੜਾ ਵਕਤ ਉਹਨਾਂ ਦੇ ਪਰਿਵਾਰਾਂ ਲਈ ਹੈ ਉਹ ਇੱਧਰ ਲਾਇਆ ਹੋਇਆ ਉਹਨਾਂ ਨੇ। ਸੋ ਅਸੀਂ ਉਹਨਾਂ ਦੇ ਡਾਕਟਰ ਸਾਹਿਬ ਦੇ ਘਰੋਂ ਸਿੰਘਣੀ ਸਾਹਿਬਾਂ ਬੀਬੀ ਅਵਿਨਾਸ਼ ਕੌਰ, ਹਰਦਿਆਲ ਸਿੰਘ ਹੋਰਾਂ ਦੇ ਘਰੋਂ ਬੀਬੀ ਤਲਬੀਰ ਕੌਰ, ਇਹਨਾਂ ਨੂੰ ਵੀ ਖਾਸ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ। ਔਰ ਜਿਹੜੇ ਅੱਡ-ਅੱਡ ਫੀਲਡਸ ਦੇ ਵਿੱਚ ਜਿਵੇਂ ਅਮਨਦੀਪ ਕੌਰ ਬੱਚੀ ਜਿਹੜੀ ਪੋਸਟਲ ਸਰਵਿਸ ਲਈ ਕੰਮ ਕਰਦੇ ਨੇ, ਉਹਨਾਂ ਨੇ ਇੱਕ ਬੜਾ ਜ਼ਬਰਦਸਤ ਫੰਕਸ਼ਨ ਆਰਗੇਨਾਈਜ਼ ਕੀਤਾ ਸੀ। 100 ਤੋਂ ਜ਼ਿਆਦਾ ਡਿਫਰੈਂਟ 6 ਤੋਂ ਜ਼ਿਆਦਾ ਜਿਹੜੀਆਂ ਫੈਡਰਲ ਏਜੰਸੀਜ਼ ਨੇ ਉਹਨਾਂ ਦੇ ਸਿੱਖੀ ਬਾਰੇ ਕੀ ਟ੍ਰੇਨਿੰਗ ਹੈ, ਮੈਨੂੰ ਵੀ ਸੱਦਿਆ ਸੀ। ਜਸਪ੍ਰੀਤ ਕੌਰ ਜਿਹੜੀ ਸਟਾਫ ਅਟਾਰਨੀ ਹੈ ਯੂਨਾਈਟਿਡ ਸਿੱਖਸ ਦੀ, ਉਹਨੇ ਵੀ ਉਹ ਸਾਰੀ ਵਰਕਸ਼ਾਪ 'ਚ ਹਿੱਸਾ ਲਿਆ ਸੀ। ਸੋ ਅਸੀਂ ਸਮਝਿਆ ਵੀ ਉਹਨਾਂ ਨੂੰ ਰੈਕਗਨਾਈਜ਼ ਕਰਨਾ ਜ਼ਰੂਰੀ ਹੈ, ਔਰ ਉਹ ਆਏ, ਉਹਨਾਂ ਦੇ ਮਾਤਾ ਪਿਤਾ ਵੀ ਆਏ ਔਰ ਸਾਡੇ ਪ੍ਰੋਗਰਾਮ 'ਚ ਉਹ ਉਤਸ਼ਾਹ ਦੇ ਨਾਲ ਗਏ। ਫਿਰ ਬੀਬੀ ਜਸਪਾਲ ਕੌਰ ਇੰਗਲੈਂਡ ਦੇ ਸਿਟੀਜ਼ਨ ਹੈ ਬੇਟੀ, ਲੇਕਿਨ ਕੋਈ ਔਰ ਇੱਕ ਆਈਡੀਅਲ ਜਰਨਲਿਸਟ ਫ੍ਰੀਲੈਂਸਰ, ਔਰ ਕਿਤੇ ਵੀ ਇਸ ਫੰਕਸ਼ਨ ਨੂੰ ਵੀ ਉਹਨਾਂ ਨੇ ਆਪਣੇ ਕੈਮਰੇ ਦੇ ਲੈਂਸ 'ਚ ਉਤਾਰਿਆ ਔਰ 4 ਚੁਫੇਰੇ ਉਹਨਾਂ ਦਾ ਕੋਈ ਪ੍ਰੋਟੈਸਟ ਹੋਏ ਕਿਤੇ ਹੋਏ ਵਲੰਟੀਅਰ ਉਹਨਾਂ ਦਾ ਆਪਣਾ ਇਹ ਪੈਸ਼ਨ ਹੈ। ਸੋ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ। ਹੁਣ ਮੈਨੂੰ ਕੋਈ ਕਾਹਲੀ ਦੇ ਨਾਲ ਬਾਕੀ ਯਾਦ ਵੀ ਨਹੀਂ ਆ ਰਿਹਾ ਵੀ ਕੀ ਹੈ, ਸੋ ਕੋਈ ਇਹ ਨਾ ਸਮਝੇ ਜਿਹਨੂੰ ਵੀ ਆਨਰ ਮਿਲਿਆ ਉਹਨਾਂ ਨੂੰ ਤਾਂ ਯਾਦ ਹੈ ਕਿ ਵੀ ਆਨਰ ਮਿਲਿਆ। ਸੋ ਅਸੀਂ ਉਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਰੇ ਪਾਰਟ ਦੇ ਵਿੱਚ ਸ਼ਮੂਲੀਅਤ ਕੀਤੀ ਇੰਡੀਵਿਜੂਅਲਸ ਦੇ ਵਿੱਚ। ਔਰ ਫਿਰ ਹੁਣ ਜਿਹੜਾ ਅਸਲੀ ਗੱਲ ਜਿਨ੍ਹਾਂ ਨੇ ਪੈਸੇ ਦੇਣੇ ਨੇ ਉਹਨਾਂ ਨੇ ਤਾਂ ਡੰਡਾ ਕੱਢਿਆ ਹੋਣਾ, ਗੁਰਦੁਆਰਾ ਕਮੇਟੀਆਂ ਔਰ ਈਸਟ ਕੋਸਟ ਦੀਆਂ ਸਾਰੀਆਂ ਹੀ ਜਿਹੜੀ ਬਹੁਤ ਸਭਾ ਸੁਸਾਇਟੀਆਂ, ਗੁਰਦੁਆਰਾ ਕਮੇਟੀਜ਼ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਆਏ ਵੀ ਹੋ, ਔਰ ਉਹਨਾਂ ਦੇ ਆਲਮੋਸਟ ਅਸੀਂ ਸਾਰੇ ਫੰਕਸ਼ਨ 'ਚ 100 ਦੇ ਕਰੀਬ ਜਿਹੜੀਆਂ ਨੇ ਇੰਡੀਵਿਜੂਅਲ ਰੈਕਗਨੀਸ਼ਨਸ, ਜਿਹਦੇ 'ਚ ਅਸੀਂ ਈਵਨ ਕਾਮਨ ਕਾਮੇ ਨੂੰ ਵੀ ਰੈਕਗਨਾਈਜ਼ ਕੀਤਾ ਹੈ ਜਿਹਨੇ ਇਸ ਸਾਡਾ ਸਾਥ ਦਿੱਤਾ ਹੈ। ਸੋ ਇਸ ਗੱਲ ਨੂੰ ਵੀ ਐਪਰੀਸ਼ੀਏਟ ਕੀਤਾ ਗਿਆ। ਸੋ ਇੱਕ ਮੇਰੇ ਦੋਸਤ ਹੱਸ ਰਹੇ ਸੀ, ਕਹਿੰਦੇ ਜੀ ਇਹ ਕੋਈ ਥੋਕ 'ਚ ਕੋਈ ਟਰਾਲੀ ਭਰਾ ਕੇ ਲਿਆਂਦੀ ਲੱਗਦੀ ਹੈ। ਨਹੀਂ, ਮੈਨੂੰ ਇੱਕ ਜਣੇ ਸੱਜਣ ਕਹਿ ਰਹੇ ਸੀ, ਕਹਿੰਦਾ ਤੁਸੀਂ ਇੰਨਾ ਖਰਚਾ ਕੀਤਾ ਇਹਨਾਂ ਇਹਦੇ ਵਿੱਚ ਗਿਫਟਸ ਵਿੱਚ ਤੇ ਤੁਸੀਂ ਜਿੱਦਾਂ ਕਿ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਜੀ। ਮੈਂ ਕਿਹਾ ਨਹੀਂ ਤੇ ਸਾਡਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਕਹੋ ਜੀ ਦੇ ਕੇ ਹੀ ਮੰਗੀ ਦਾ ਪਹਿਲਾਂ ਹੁੰਦਾ ਸੀ ਨਾ ਵੀ ਕੋਈ ਆਇਆ ਕਿਸੇ ਦੇ ਘਰੋਂ ਜੀ ਇਹ ਹੈ ਤਾਂ ਫਿਰ ਉਹ ਖਾਲੀ ਨਹੀਂ ਸੀ ਭੇਜਦੇ ਹੁੰਦੇ, ਕਹਿੰਦਾ ਵੀ ਇਹ ਨਹੀਂ, ਕਹਿੰਦੇ ਸੀ ਬਰਕਤ ਨਹੀਂ ਹੁੰਦੀ ਜੇ ਕੋਈ ਕਿਸੇ ਤੋਂ ਛੋਲਿਆਂ ਦੀ ਸਬਜ਼ੀ ਲੈ ਕੇ ਗਿਆ ਤਾਂ ਮੁੜ ਕੇ ਖੀਰ ਦੀ ਭਰ ਕੇ ਭੇਜਦੇ। ਉਹਨਾਂ ਨੂੰ ਕਹੋ ਜੀ ਅਸੀਂ ਦਿੱਤੇ ਨੇ ਕਿ ਭਾਈ ਤੁਸੀਂ ਵਾਪਸ ਵੀ ਕਰੋਗੇ। ਪਰ ਇਸ ਪਾਰਟ ਤੋਂ ਹੁਣ ਮੈਨੂੰ ਬਾਕੀ ਜਿਹੜਾ ਪਾਰਟ ਰਹਿ ਗਿਆ ਸੀ ਕੱਲ ਨੂੰ ਇਸ ਮੌਕੇ ਦੇ ਉੱਤੇ ਬਿਗਨਿੰਗ ਸਾਡੀ ਟੈਕਨੀਕਲ ਟੀਮ ਨੇ ਬੜੀ ਮਿਹਨਤ ਕਰਕੇ 23-24 ਔਰ ਜਦੋਂ ਉਹਨਾਂ ਨੇ ਬੀਬੀ ਗੁਰਮੀਤ ਕੌਰ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੇ ਨਾਲ ਮੈਂ 2-4 ਗੱਲਾਂ ਕਰਨੀਆਂ ਨੇ ਬਟ ਔਨ ਕੈਮਰਾ, ਤੇ ਈਵਨ ਆਈ ਡਿਡਨਟ ਰਿਅਲਾਈਜ਼ ਵੀ ਉਹਦਾ ਇਸਤੇਮਾਲ ਕਿਵੇਂ ਕਰਨਗੇ ਜਾਂ ਕੀ ਹੈ। ਇਸੇ ਤਰ੍ਹਾਂ ਉਹਨਾਂ ਡਾਕਟਰ ਰਣਜੀਤ ਹੋਰਾਂ ਨੂੰ ਵੀ ਕੀਤਾ ਸੀ, ਪਰ ਜਦੋਂ ਉਹਨਾਂ ਨੇ ਮੌਕੇ ਦੇ ਉੱਤੇ ਉਹ 23-24 ਮਿੰਟ ਦੀ ਵੀਡੀਓ, ਉਹਨਾਂ ਨੇ ਕਿਹਾ ਸੀ ਵੀ ਗੱਲ 7-8 ਮਿੰਟ ਕਰਨੀ ਹੈ, ਪਰ ਮੈਨੂੰ ਵੀ ਨਹੀਂ ਪਤਾ ਲੱਗਾ। ਅਸੀਂ ਉਹ
ਜਿਵੇਂ ਹੁੰਦਾ ਨਾ ਜੀ ਵੀ ਮਾਈਕ ਦੇ ਸਾਹਮਣੇ ਆ ਕੇ ਤਾਂ ਘੜੀ ਮੈਂ ਬੰਦਾ ਘੜੀ ਜ਼ਰੂਰ ਹੈ ਪਰ ਮੈਂ ਘੜੀ ਦਾ ਮੂੰਹ ਦੂਜੇ ਪਾਸੇ ਕਰ ਦਿੰਦਾ। ਹਾਂ ਕਈ ਵਾਰੀ ਸਾਹਮਣੇ ਵੱਡਾ ਲੱਗਾ ਹੋਏ ਤੇ ਉਹ ਫਿਰ ਉਹ ਨਜ਼ਰ ਪੈਂਦੀ ਰਹਿੰਦੀ ਹੈ। ਤੇ ਇੱਥੇ ਸਾਹਮਣੇ ਲੱਗੀ ਨਹੀਂ ਸੀ ਹੋਈ, ਸੋ 8-9 ਮਿੰਟ ਦੀ ਗੱਲਬਾਤ ਜਿਹੜੀ ਹੈ ਉਹ ਲੰਬੀ ਹੋਈ ਕੁੱਲ ਮਿਲਾ ਕੇ ਡਾਕਟਰ ਰਣਜੀਤ ਸਿੰਘ ਹੋਰਾਂ। ਪਰ ਦੈਟ ਕੇਮ ਆਊਟ ਟੂ ਬੀ ਵੈਰੀ ਗੁੱਡ, ਕਿਉਂਕਿ ਬਹੁਤ ਵਾਰ ਆਪਣੀ ਗੱਲ ਕਹਿ ਕੇ ਪਤਾ ਵੀ ਨਹੀਂ ਹੁੰਦਾ ਵੀ ਪਤਾ ਨਹੀਂ ਕੀ ਕਿਹਾ ਹੋਇਆ। ਪਰ ਜਿਸ ਤਰੀਕੇ ਨਾਲ ਮੈਂ ਰਿਅਲਾਈਜ਼ ਕੀਤਾ ਵੀ ਉਹਨਾਂ ਨੇ ਸਵਾਲ ਫਰੇਮ ਕੀਤੇ ਔਰ ਉਹਦੇ 'ਚ ਸਾਡੀ ਟੈਕਨੀਕਲ ਟੀਮ ਹੈਡ ਵੀ ਜਸਵਿੰਦਰ ਸਿੰਘ ਕਹਿ ਰਹੇ ਸੀ ਕਿ ਉਹ ਛੋਟੇ ਛੋਟੇ ਸੈਗਮੈਂਟ ਕਰਨਗੇ ਕਿ ਭਾਈ ਕੀ ਹੈ ਮੀਡੀਆ ਦਾ, ਕੀ ਹੈ ਨਵੰਬਰ 84 ਕੀ ਹੈ, ਬੱਚੇ ਉੱਥੇ ਜਾਂਦੇ ਨੇ ਪੰਜਾਬ 'ਚ ਅਸੀਂ ਲੈ ਕੇ ਜਾਂਦੇ ਹਾਂ, ਉਹਦੇ ਨਾਲ ਜੁੜੀਆਂ ਹੋਈਆਂ ਕੀ ਯਾਦਾਂ ਨੇ। ਪਹਿਲਾਂ ਅਸੀਂ ਸੋਚਿਆ ਸੀ ਇਸ ਸੈਗਮੈਂਟ 'ਚ ਦਿਖਾਵਾਂਗੇ ਪਰ ਮੋਸਟ ਲਾਈਕਲੀ ਕੱਲ ਅਸੀਂ ਇਸ ਪਾਰਟ ਨੂੰ ਲਵਾਂਗੇ। ਹੈਰੀ ਮਲਹੋਤਰਾ, ਮੈਂ ਸਮਝਦਾ ਵੀ ਬੇਸ਼ੱਕ ਉਹਨਾਂ ਨੇ ਅਜੇ ਕੁਝ ਹਫ਼ਤੇ ਪਹਿਲਾਂ ਸਾਡੀ ਟੀਮ ਨੂੰ ਜੁਆਇਨ ਕੀਤਾ ਹੈ ਬਟ ਹੀ ਕੇਮ ਆਊਟ ਟੂ ਬੀ ਵੈਰੀ ਗੁੱਡ। ਉਹਨਾਂ ਨੇ ਇੰਟਰੋਡਕਟਰੀ ਪਾਰਟ ਵੀ ਰੱਖਿਆ ਜੀ ਔਰ ਫੰਡ ਰੇਜ਼ਿੰਗ ਜਿਹੜੀ ਹੈ ਉਹਦੇ 'ਚ ਇੱਕ ਆਪਣਾ ਅੰਦਾਜ਼ ਹੁੰਦਾ। ਵੈਸੇ ਮੈਂ ਤਾਂ ਅੱਗੇ ਹੀ ਕਹਿਣਾ ਹੁੰਦਾ ਵੀ ਪੈਸੇ ਤਾਂ ਆਪਣੇ ਦਿੱਤੇ ਮੰਗਣੇ ਕਿਸੇ ਤੋਂ ਔਖੇ ਹੁੰਦੇ ਨੇ ਹੈ ਹੁਣ, ਲੇਕਿਨ ਜਿਵੇਂ ਉਹਨਾਂ ਨੇ ਔਰ ਭੈਣ ਜੀ ਗੁਰਮੀਤ ਕੌਰ ਨੇ ਇੱਕ ਸੈੱਟ ਕੀਤਾ ਸਾਰਾ ਪੈਟਰਨ, ਔਰ ਕਿਉਂਕਿ ਕੁਦਰਤੀ ਜਿਹੜੇ ਆਏ ਸੀ ਉਹ ਵਿਦ ਕਨਵਿਕਸ਼ਨ ਵਾਲੇ ਵੀ ਸੀ ਪਰ ਉਹਨਾਂ ਨੇ ਆਪਣਾ ਪਾਰਟ ਸੁਣਾਇਆ ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਟਾਰਗੇਟ $1 ਲੱਖ ਦਾ ਦਿੱਤਾ ਕਿ ਭਾਈ ਇਸ ਗੈਦਰਿੰਗ 'ਚ ਅਸੀਂ ਚਾਹੁੰਦੇ ਕਿ ਵੀ ਤੁਸੀਂ ਸਾਨੂੰ ਇੰਨਾ ਕੁ ਦਿਓ ਜੀ। ਔਰ ਇਹ ਮੈਂ ਸਮਝਦਾ ਵੀ ਗੁਰੂ ਦੀ ਕਿਰਪਾ ਹੈ ਔਰ ਇਹ ਸਾਡੇ ਪਿਆਰਿਆਂ ਦਾ ਪੰਥ ਪ੍ਰਸਤਾਂ ਦੀ ਫਰਾਖ ਦੇ ਲਈ ਹੈ ਕਿ ਬਾਈ ਦਾ ਟਾਈਮ ਜਿਹੜਾ ਇਹ ਗੱਲ ਮੁੱਕੀ ਤੇ $1.5 ਲੱਖ ਦੀਆਂ ਕਮਿਟਮੈਂਟਸ ਆਈਆਂ। ਤੇ ਫਿਰ ਬੰਦਾ ਕਈ ਵਾਰੀ ਇਹ ਲੱਗਦਾ ਵੀ ਜੇ 2 ਲੱਖ ਹੀ ਮੰਗ ਲੈਂਦਾ ਸ਼ਾਇਦ ਹੋਰ ਵੱਧ ਜਾਂਦਾ। ਇਹਨੂੰ ਕਹਿੰਦੇ ਨੇ ਗਰੀਡ। ਪਰ ਮੈਂ ਆਪਣੇ ਅੰਦਾਜ਼ 'ਚ ਜ਼ਰੂਰ ਕਿਹਾ, ਮੈਂ ਕਿਹਾ ਜੀ ਚਲੋ ਹੁਣ ਸਾਡੇ ਮੁਲਾਜ਼ਮਾਂ ਜਿਹੜੇ ਟੀਮ ਦੇ ਨੇ ਵਰਕਰ ਨੇ ਉਹਨਾਂ ਦੀਆਂ 4 ਮਹੀਨੇ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਮੈਂ ਕਿਹਾ ਇਹ ਨਾ ਕਈਆਂ ਨੇ ਕਹਿਣਾ ਅੱਛਾ ਏਡੇ ਪਾਸੇ ਆ ਗਏ ਇਹ ਰੱਖਣਗੇ ਕਿੱਥੇ, ਇਹਨਾਂ ਦਾ ਏਡਾ ਭਰ ਜਾਣਾ। ਤੇ ਮੈਂ ਕਿਹਾ ਜੀ ਇਹ ਤਾਂ ਤੇ ਮੈਂ ਇੱਥੇ ਆ ਕੇ ਰੁਕ ਗਿਆ। ਮੇਰਾ ਜੀ ਕੀਤਾ ਜੀ ਚਲੋ ਪਿਛਲੀਆਂ ਤਨਖਾਹਾਂ ਤਾਂ ਤੁਸੀਂ ਦੇ ਦਿੱਤੀਆਂ, ਅਗਲੇ 4 ਮਹੀਨਿਆਂ ਦੇ ਵੀ ਦਿੰਦੇ ਜਾਓ। ਫਿਰ ਮੈਂ ਕਿਹਾ ਇਹਨਾਂ ਨੇ ਕਹਿਣਾ ਜੀ ਆਹ ਦੇਖ ਲਓ ਇਹ ਜਿੰਨਾ ਕਰੋ ਇਹ ਲਗਰ ਵਾਂਗੂ ਅੱਗੇ ਵਧੀ ਜਾਂਦੇ ਨੇ। ਸੋ ਕੁੱਲ ਮਿਲਾ ਕੇ ਹੁਣ ਜਿਹੜੇ ਪਾਰਟ ਰਹਿ ਗਏ ਨੇ ਉਹਨਾਂ ਨੂੰ ਅਸੀਂ ਫਿਰ ਟੱਚ ਕਰ ਲਾਂਗੇ। ਸੋ ਅਗੇਨ ਮੈਂ ਸਮਝਦਾ ਕਿ ਵੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਸੀ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ, ਕਿ ਇਸ ਝਲਕ ਨੇ ਜਿਹੜਾ ਪੈਂਡਾ ਰੋਸ਼ਨ ਕਰ ਦਿੱਤਾ। ਹੁਣ ਪੰਡ ਭਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਜੇ ਅਸੀਂ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ ਅਜੇ ਬੇਬੀ ਸਟੈਪ ਕੀ ਅਜੇ ਤਾਂ ਕ੍ਰੋਲਿੰਗ ਤੇ ਆਏ ਹਾਂ ਜੀ। ਬਰਥ ਤੋਂ ਕ੍ਰੋਲਿੰਗ ਤੱਕ ਦਾ ਇੱਕ ਬੜਾ ਸਫ਼ਰ ਹੁੰਦਾ ਹੈ। ਦੰਦ ਨਿਕਲਣ ਲੱਗਿਆ, ਦੰਦ ਨਿਕਲਦੇ ਨੇ ਕਿੰਨੀਆਂ ਤਕਲੀਫਾਂ ਹੁੰਦੀਆਂ। ਸੋ ਦੰਦ ਨਿਕਲ ਆਏ ਮਾੜੇ ਨੇ, ਦੰਦ ਤਾਂ ਕ੍ਰੋਲਿੰਗ ਤੋਂ ਬਾਅਦ ਹੀ ਨਿਕਲਦੇ। ਮੈਂ ਕਈਆਂ ਦੇ ਅਰਲੀ ਨਿਕਲ ਆਉਂਦੇ ਨੇ, ਕਈਆਂ ਦੇ ਬਾਅਦ ਸਾਨੂੰ ਦੰਦ ਦਿਖਾਏ ਵੀ ਬੜਿਆ ਨੇ ਵੈਸੇ। ਤੇ ਇਹ ਵੀ ਹੈ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ, ਜਿਹਨਾਂ ਦੰਦਾਂ ਨੂੰ ਅਸੀਂ ਸਮਝਦੇ ਸੀ ਵੀ ਇਹ ਸੋਹਣੇ ਸੋਹਣੇ ਦੰਦ ਆਈਵਰੀ ਦੇ ਦੇਖ ਕੇ ਮੁੜ ਕੇ ਉਹ ਨਜ਼ਰ ਨਹੀਂ ਆਏ। ਲੇਕਿਨ ਇਹਦੇ ਬਾਵਜੂਦ ਮੈਂ ਹਮੇਸ਼ਾ ਇਹ ਕਹਿੰਦਾ ਕਿ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ ਜੀ। ਔਰ ਕੋਧਰੇ ਦੀ ਰੋਟੀ ਗਰੀਬੀ ਕਿਰਤ ਇਸ ਦੇ ਉੱਤੇ ਆਧਾਰਿਤ ਹੈ। ਔਰ ਸਾਨੂੰ ਹਮੇਸ਼ਾ ਹੀ ਮੇਰੀ ਟੇਕ ਵੀ ਰਹੀ ਹੈ ਗੁਰੂ ਤੇ ਔਰ ਗੁਰੂ ਪੰਥ ਤੇ ਔਰ ਉਹਨਾਂ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਤੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ। ਬਾਕੀ ਜਿਹੜੇ ਇੰਡੀਵਿਜੂਅਲਸ ਆਏ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸ ਕਿਸਮ ਦੇ ਪ੍ਰੋਗਰਾਮ ਛੱਡ ਕੇ ਸਾਡਾ ਜਿਹੜਾ ਉਹਨਾਂ ਨੇ ਹੌਸਲਾ ਵਧਾਇਆ, ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਕਰ ਸਕੀਏ। ਮੈਨੂੰ ਯਾਦ ਹੈ ਇੱਕ ਸਾਡੇ ਸੈਕਟਰੀ ਹੁੰਦੇ ਸਨ ਗੁਰਦੁਆਰਾ ਸਾਹਿਬ ਦੇ ਬਚਪਨ 'ਚ, ਉਹ ਇੱਕ ਸ਼ਬਦ ਕਹਿੰਦੇ ਹੁੰਦੇ ਸੀ ਕਿ ਭਾਈ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਤੇ ਚੱਲ ਕੇ ਆਏ ਹੋ। ਸੋ ਮੈਂ ਸਮਝਦਾ ਵੀ ਤੁਸੀਂ ਸਾਨੂੰ ਹੌਸਲਾ ਦਿੱਤਾ ਹੈ, ਮਾਣ ਦਿੱਤਾ ਹੈ ਔਰ ਸਤਿਗੁਰੂ ਰਹਿਮਤ ਕਰਨ ਜਿੰਨਾ। ਔਰ ਅੱਜ ਹੀ ਇਹ ਆ ਰਿਹਾ ਸੀ, ਮੈਨੂੰ ਕਿਸੇ ਨੇ ਕਿਹਾ ਜਿਹੜੇ ਮਿਲਣ ਆਏ ਕਿ ਜੀ ਤੁਸੀਂ ਉਹਨੇ ਐਕਸਾਈਟਿਡ ਨਹੀਂ ਲੱਗਦੇ ਜਿੰਨਾ ਉਹ ਜਾ ਰਹੇ ਸੀ। ਮੈਂ ਕਿਹਾ ਜੀ ਮੈਨੂੰ ਤਾਂ ਹੁਣ ਜਿੰਨੀ ਜ਼ਿੰਮੇਵਾਰੀ ਸਾਰਿਆਂ ਨੇ ਦਿੱਤੀ ਹੈ, ਪਿਆਰ ਦਿੱਤਾ, ਐਕਸਾਈਟਮੈਂਟ ਤਾਂ ਹੋਏ ਵੀ ਮੈਂ ਕਹਾਂਗਾ ਹੁਣ ਫਰੀ ਜੀ। ਸੋ ਮੈਂ ਕਿਹਾ ਕਿ ਮੈਂ ਸਤਿਗੁਰੂ ਅੱਗੇ ਅਰਦਾਸ ਕਰਦਾ ਵੀ ਜਿੰਨਾ ਫੇਥ ਰੱਖਿਆ ਸਾਡੇ ਵੀਰਾਂ ਭੈਣਾਂ ਨੇ ਮੈਂ ਉਹਨਾਂ ਦੇ ਉੱਤੇ ਖਲੋ ਸਕਾਂ, ਸਾਬਤ ਕਦਮਾਂ ਨਾਲ ਅਸੀਂ ਆਪਣੀ ਮੰਜ਼ਿਲ ਵੱਲ ਵਧੀਏ।
ਸੋ ਮੇਰਾ ਖਿਆਲ ਹੈ ਹੁਣ ਤੁਸੀਂ ਵਕਤ ਦੀ ਸਮਾਪਤੀ ਦੀ ਗੱਲ ਕਰ ਰਹੇ ਹੋ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਮੈਂ ਤਾਂ ਕਿਹਾ ਵੀ ਅੱਜ ਦੇ ਵਿਚਾਰ ਤੋਂ ਪਹਿਲਾਂ ਹੀ ਸਮਾਪਤੀ ਨਾ ਕਰਵਾ ਦਿਓ। ਨਹੀਂ ਡਾਕਟਰ ਸਾਹਿਬ, ਪਹਿਲਾਂ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 126 ਨੂੰ ਚੁਣਿਆ। ਅਸੀਂ ਮਾਫੀ ਵੀ ਚਾਹੁੰਦੇ ਹਾਂ, ਬੇਸ਼ੱਕ ਈਮੇਲ ਗਲਤੀਆਂ ਵੀ ਹੋਈਆਂ ਸੀ, ਲੇਕਿਨ ਇਹ ਐਕਨੋਲਜ ਕਰਨਾ, ਰੈਕਗਨਾਈਜ਼ ਕਰਨਾ ਇੰਪੋਰਟੈਂਟ ਸੀ। ਮੈਂ ਜਾ ਕੇ ਨੋਟਸ ਦੇਖਾਂਗਾ, ਜਿਹੜਾ ਰਹਿ ਗਿਆ ਅਸੀਂ ਫਿਰ ਕਰਾਂਗੇ, ਕਿਉਂਕਿ ਕੁੱਟ ਨਹੀਂ ਖਾਣੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਭਾਈ ਗੁਰਦਾਸ ਜੀ ਦਾ ਕਵਿਤ 126 ਬ੍ਰਜ ਭਾਸ਼ਾ ਚ, ਸਹਿਜ ਸਮਾਦ ਸਾਧ ਸੰਗਤ ਸੁਕ੍ਰਿਤ ਭੂਮੀ, ਚਿਤ ਚਿਤਵਤ ਫਲ ਪ੍ਰਾਪਤ ਉਧਾਰ ਹੈ, बजर कपाट खुले हाट साध संगत में, शब्द सुरत लाभ रतन व्यवहार है, साध संग ब्रह्म स्थान गुरुदेव सेव, अलख अपेव परमार्थ आचार है, सफल सुखेत हेत बनत अमित लाभ, सेवक सहाय बरदाई उपकार है। जी साध संगत, और मैं समझदा है भी नाम जपण तो बाद जिहड़ी दूसरी अहमियत की गल गुरबाणी च थां थां वो साध संगत दी है। और एक सिख दोए साध संग पंजी परमेसर, साध संगत भी गुरमुख दा साथ, रब दे बंदियां दा साथ। सहज समाद साध संगत सुकृत भूमि, सुकृत हुंदा है कि एक चंगी जमीन जिहदे ते तुसीं कुछ फर्टिल कोई उपजाऊ लै सकदे हो। साध संगत चों ही वो सहज समाद वाली जिहड़ी है भावना, उस वाली अवस्था निकलती है। चित चितवत फल प्राप्त, साध संगत जो तुसी चित चितवदे हो, जो डिजायर करदे हो, उस फल नूं हासिल करदे हो, उधार है। उधार है कि तुहाडी मुक्ति हुंदी है। मुक्ति का मतलब यही कोई मरण बाद नाल नहीं जुड़ी हुई हुंदी। मुक्ति यह है भी तुसी उस माया के प्रभाव तो मुक्त हो जाते हो, आज़ाद हो जाते हो। तुसी सहजे जागे सहजे सोए, करने हार करे सो होए, उस हालत च आ जाते हो जी। बजर कपाट खुले हाट साध संगत में, बजर कपाट हुण जिहड़ा दरवाजा बंद है, इग्नोरेंस अज्ञानता ने तुहानू जिहड़ा वो घेरिया होया। साध संगत च गुरु दी बख्शिश नाल तुहाडे इग्नोरेंस दे वो दरवाजे खुल जांदे ने, और सुरत जिहड़ी है निरंकार दी याद दा लाभ रहिंदी है। रतन व्यवहार है, रतन जूल नूं कहंदे ने कि साध संगत वो जूल है कि जदों तुहाडे बुद्धि चों अज्ञानता दा कपाट दरवाजा खुले ते फिर चानण ही चानण है। साध संग ब्रह्म स्थान गुरुदेव सेव, अलख अपेव परमार्थ आचार है कि साध संगत वो थां है जिथे बैठ के तुसी गुरुदेव दी सेवा करदे हो, अकाल पुरख नूं याद करदे हो, जिहड़ा अकाल पुरख अलख इनपरसैप्टिबल कि उस नूं तुसी बयान नहीं कर सकदे, अपेव इनडिस्टिंग्विशेबल कि जिस निरंकार नूं जे बयान नहीं किया जा सकदा, जिहड़ा किसे नालों भिन्न नहीं है, परमार्थ आचार है। ये आचार परमार्थ दा तुसी साध संग दे विच जिहड़ा ब्रह्म स्थान है ये हासिल करते हो। और अखीर च भाई साहब ने फरमाया, सफल सुखेत हेत बनत अमित लाभ, सेवक सहाय बरदाई उपकार है कि उस संगत दे विच होना तुहाडे लई एक बेनीफिशियल हुंदा है, सफल हुंदा है, और उदा ऐसा लाभ हुंदा है जिन्हों तुसी मिल नहीं सकते। अमित जिहड़ा है वो लाभ हुंदा है जी। सेवक सहाय बरदाई उपकार, और उस साध संगत दी बदौलत फिर अकाल पुरख सेवक दे उत्ते रहमत करदे ने, सहाई हुंदे ने, और तुहाडे अंदर बेनीफैक्टर, हैल्पफुल, फाइलैंथ्रोपिक, ये अंग्रेजी जिवें असीं कहने हैं कि भी फिर तुहाडे अंदर परोपकार दा चाह हुंदा है, ब्रह्म ज्ञानी परोपकार उमाह, फिर तुहाडा भला करन नूं जी करदा है, फिर तुसी सारा दिन प्यारे दे प्यार विच पब्बां भार हुंदे हो। क्योंकि एक साध संगत निरंकार दी याद ते निरंकार दी याद नाल फिर ऐसा अंदर चाह भर जांदा है कि तुसी कदे बुढ़े हुंदे ही नहीं जी। और यही डिफाइन जदों बुढ़े एक तां उमर दा है, वो तां बाल जवानी और बिरध फुन तीन अवस्था जान उहदा हिस्सा है, पर इधर जदों अंदर दी सुरत दी गल कीती गुरु साहब ने, तो उन्होंने फरमाया, गुरमुख बुढ़े कदे नहीं जिन्हां अंतर सुरत ज्ञान जी, कि जदों तुहाडी सुरत दे विच ज्ञान है, ज्ञान सुरत च पुढ़िया होया ते गुरमुख बुढ़े कदे नहीं, और जिहदा मूँह गुरु वाल है उन्होंने कदे बुढ़ापा नहीं मारदा है। मतलब यह है कि वह हमेशा
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰਨਾ। ਜੀ। ਸਾਹਿਬ ਵੀ ਨਿਤ ਨਵਾਂ ਹੈ ਤੇ ਫਿਰ ਬੰਦਾ ਵੀ ਨਵਾਂ ਨਰੋਆ ਹੋ ਕੇ ਨਿਕਲਦਾ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।